ਅਗਲੀ ਗੱਲ ਕਰੀਏ, ਭਾਰਤ ਦੀ ਇੱਕ ਹੋਰ ਦਵਾਈ ਨੇ ਕਿਰਕਰੀ ਕਰਾਤੀ ਜੀ। ਦੇਖੋ ਇਹ ਜਿਹੜੀਆਂ ਭਾਰਤੀ ਦਵਾਈਆਂ ਨੇ, ਵੈਸੇ ਤਾਂ ਫਾਰਮਾਸੂਟੀਕਲ ਜਿਹੜਾ ਸੈਕਟਰ ਹੈ ਨਾ, ਉਹਦੇ ਵਿੱਚ ਇੰਡੀਆ ਦਾ ਪੂਰਾ ਦਬਦਬਾ ਬਣ ਸਕਦਾ ਸੀ, ਪਰ ਆ 4-5 ਝਟਕੇ ਜਿਹੜੇ ਕੁਝ ਮਹੀਨਿਆਂ ਦੇ ਵਿੱਚ ਹੀ ਆ, ਇਹਨਾਂ ਨੇ ਕਾਫੀ ਜ਼ਿਆਦਾ ਮੈਨੂੰ ਲੱਗਦਾ ਕਿ ਪਿੱਛੇ ਧੱਕ ਦਿੱਤਾ। ਤਾਂ ਯੂਐਸ ਚੋਂ ਵੀ ਖਬਰ ਆ ਰਹੀ ਸੀ ਕਿ ਯੂਐਸ ਵੀ ਇਹਨਾਂ ਨੂੰ ਅੱਖਾਂ ਦਿਖਾ ਰਿਹਾ, ਕਿਉਂਕਿ ਯੂਐਸ ਦੀ ਮਾਰਕੀਟ 'ਚ ਇੰਡੀਅਨ ਫਾਰਮਾ ਸੈਕਟਰ ਦੀ ਬਹੁਤ ਦਵਾਈ ਜਾਂਦੀ ਆ। ਤਾਂ ਇਹ ਹੁਣ ਦੇਖਣਾ ਹੋਏਗਾ। ਹਾਲਾਂਕਿ ਮੈਂ ਤਾਂ ਇਹ ਸੋਚਦਾ ਸੀਗਾ ਕਿ API ਜੇਕਰ ਉਹਦੇ 'ਚ ਇਹ ਆਤਮ ਨਿਰਭਰ ਹੋ ਜਾਂਦੇ ਤੇ ਬਹੁਤ ਹੋਰ ਵੀ ਅੱਗੇ ਜਾ ਸਕਦਾ ਸੀ, ਪਰ ਇੱਥੇ ਤੁਹਾਨੂੰ ਪਤਾ ਲੋਟੂ ਟੋਲਾ ਠੱਗ, ਇੱਥੇ ਮਾਫੀਆ ਹਰੇਕ ਜਗ੍ਹਾ ਤੇ ਬੈਠਾ ਆ। ਤਾਂ ਗੱਲ ਇਹ ਆ ਕਿ ਇਹਨਾਂ ਨੇ ਹੁਣ ਸ਼੍ਰੀਲੰਕਾ ਦੇ ਵਿੱਚ ਘੱਲਿਆ ਸੀਗਾ ਅੱਖਾਂ ਦਾ ਦਾਰੂ, ਤੇ ਉਹਦੇ ਨਾਲ ਇਨਫੈਕਸ਼ਨ ਫੈਲ ਗਈ ਆ। ਉੱਥੇ ਵੀ ਭਾਰਤੀ ਦਵਾ ਦੀ ਜਾਂਚ ਸ਼ੁਰੂ ਹੋ ਗਈ ਆ, ਤੇ ਗੁਜਰਾਤ ਦੀ ਫਾਰਮਾ ਕੰਪਨੀ ਦੇ ਅੱਖਾਂ ਦੇ ਇਸ ਦਾਰੂ ਤੇ ਉੱਥੇ ਮੁਲਕ ਦੇ ਵਿੱਚ, ਯਾਨੀ ਗੁਆਂਢੀ ਮੁਲਕ ਦੇ ਵਿੱਚ ਰੋਕ ਵੀ ਲਵਾ ਦਿੱਤੀ ਗਈ ਆ। ਤਾਂ ਇਹ ਦੇਖੋ 9 ਮਹੀਨੇ 'ਚ ਚੌਥਾ ਮਾਮਲਾ ਹੈ ਜਦੋਂ ਕੌਮਾਂਤਰੀ ਪੱਧਰ ਤੇ ਇਸ ਤਰ੍ਹਾਂ ਦੀ ਬੇਇੱਜ਼ਤੀ ਹੋਣ ਡਈ ਆ। ਇਸ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਕਫ ਸਿਰਪ ਦਾ ਮਾਮਲਾ ਸੀਗਾ, ਗਾਂਬੀਆ ਉਜ਼ਬੇਕਿਸਤਾਨ ਸੀ ਸ਼ਾਇਦ, ਉੱਥੇ ਇਸ ਤਰ੍ਹਾਂ ਵਾਪਰਿਆ। ਫਿਰ ਇਸ ਤੋਂ ਬਾਅਦ ਇੱਕ ਹੋਰ ਮਾਮਲਾ ਵਾਪਰ ਗਿਆ ਤੇ ਹੁਣ ਇਹ ਚੌਥਾ ਹੈ। 4 ਮਾਮਲੇ 9 ਮਹੀਨਿਆਂ ਦੇ ਦੌਰਾਨ ਹੀ ਜਿਹੜੇ ਆ ਉਹ ਵਾਪਰੇ ਆ। ਜਨਵਰੀ ਤੋਂ ਮਾਰਚ ਦੇ ਵਿੱਚ ਦੱਸਦੇ ਕਿ 174 ਦਵਾਈਆਂ ਦੇ ਨਮੂਨੇ ਫੇਲ ਹੋਏ ਨੇ। ਜੇ ਗੁਣਵੱਤਾ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਪੱਧਰ ਤੇ ਇੱਥੇ ਤੇ ਪਿਛਲੇ ਦਿਨ ਹੀ ਇੱਕ ਜਨਾਨੀ ਫੜੀ ਆ। ਹਿਸਾਬ ਲਾ ਲਓ ਕਿ ਜਿਹੜੀ ਇਸ ਤਰ੍ਹਾਂ ਕਰੋਨਾ ਦੇ ਵਿੱਚ ਬਿਲਕੁਲ ਨੰਗ ਹੋ ਗਏ ਸਨ, ਘਰ ਵਾਲਾ ਮਰ ਗਿਆ, ਤਾਂ ਉਹਨੇ ਕੀ ਕੀਤਾ ਕਿ ਇਸ ਤਰ੍ਹਾਂ ਦਾ ਇੱਕ ਨਾਪਾਕ ਗੱਠਜੋੜ ਬਣਾਇਆ ਕਿ ਇੱਥੇ ਬੱਦੀ ਦੇ ਵਿੱਚ ਆ, ਜਾਨੀ ਆਪਣੇ ਪਰਾਂ ਹਿਮਾਚਲ 'ਚ, ਇੱਥੇ ਇੱਕ ਫੈਕਟਰੀ ਲਾ ਕੇ ਤੇ ਉਹ AP ਦੀ ਜਗ੍ਹਾ ਉਹ ਚਾਕ ਹੀ ਪਾਈ ਜਾਂਦੀ ਸੀ, ਭੋਰ ਕੇ ਆ ਜਿਹੜੇ ਜਿਹਦੇ ਨਾਲ ਆਪਾਂ ਲਿਖਦੇ ਹਾਂ ਬਲੈਕ ਬੋਰਡ ਤੇ, ਹਿਸਾਬ ਲਾ ਲਓ ਮਿੱਟੀ ਪਾਈ ਜਾਂਦੀ ਸੀ ਦਵਾਈਆਂ ਦੇ ਵਿੱਚ ਸਾਲਟਾਂ ਦੀ ਜਗ੍ਹਾ। ਸੋ ਇਸ ਕਰਕੇ ਇਹ ਜਿਹੜਾ ਦੇਖੋ ਫਾਰਮਾ ਸੈਕਟਰ ਹੈ, ਜੇ ਭਾਰਤ ਨੇ ਇਹਦੇ 'ਚ ਅੱਗੇ ਵਧਣਾ ਹੈ ਤਾਂ ਇਸ ਤਰ੍ਹਾਂ ਦੀਆਂ ਗਲਤ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਜਾਂ ਮਾਫੀਆ ਜੋ ਵੀ ਹੈਗਾ ਉਹਨਾਂ ਨੂੰ ਨੱਥਣਾ ਪਊਗਾ। ਨਹੀਂ ਤਾਂ ਬਹੁਤੀ ਦੇਰ, ਜਿਵੇਂ ਉਹ ਕਹਿੰਦਾ ਸੀ ਨਾ ਗੁਰਦਾਸ ਮਾਨ, ਬਹੁਤੀ ਦੇਰ ਨਹੀਂ ਚੱਲਦਾ ਡੇਰਾ ਸਾਧ ਪਖੰਡੀ ਦਾ। ਜੀ ਜੀ। ਤੇ ਫਿਰ ਬਹੁਤੀ ਦੇਰ ਕੌਮਾਂਤਰੀ ਬਾਜ਼ਾਰ ਦੇ ਵਿੱਚ ਨਹੀਂ ਮੁੱਲ ਪੈਂਦਾ ਹੁੰਦਾ, ਕਿਉਂਕਿ ਅਗਲਿਆਂ ਨੇ ਆਪਣਾ ਸੌਦਾ ਦੇਖਣਾ ਕਿ ਖਰਾ ਕਿਹੜੀ ਦੁਕਾਨ ਤੋਂ ਮਿਲਦਾ। ਤੁਸੀਂ ਕੋਈ ਮਾਸੀ ਦੇ ਪੁੱਤ ਨਹੀਂ ਹੁੰਦੇ। ਗਾਹਕ ਨੇ ਦੁਕਾਨ ਵੇਖਣੀ, ਦੁਕਾਨਦਾਰ ਦਾ ਰਵੱਈਆ ਵੇਖਣਾ ਹੈ, ਕਿਉਂਕਿ ਉਹਨਾਂ ਨੇ ਤਾਂ ਰੁਪਈਆ ਖਰਚਣਾ ਹੈ। ਤਾਂ ਰੁਪਈਆ ਇਹ ਬਹੁਤ ਮਹੱਤਵਪੂਰਨ ਹੁੰਦੇ ਆ। ਅਗਲਾ ਕਹਿੰਦਾ ਕਿ ਠੀਕ ਆ, ਠੱਠੇ ਖੂਹ 'ਚ ਜਾ, ਮੈਂ ਕਿਸੇ ਹੋਰ ਨੂੰ ਲੱਭ ਲੈਣਾ। ਸੋ ਇਸ ਕਰਕੇ ਭਾਰਤੀ ਗੌਰਮੈਂਟ ਨੂੰ ਇੱਧਰ ਬਹੁਤ ਧਿਆਨ ਦੇ ਕੇ ਤਗੜੀ ਸਖਤੀ ਵਰਤਣੀ ਪੈਣੀ ਆ, ਤਦੇ ਹੀ ਮਸਲਾ ਠੀਕ ਹੋਏਗਾ।